सिटी गुरपाल सिंह संधू एंटीलोप, हरप्रीत कौर तूर, करमपाल सिंह, जसजीत कौर गरेवाल, सरबजीत गुरजोत गिल ते तारा सिंह मराहड़ क्लोविस तो, सुखप्रीत सिंह, अवतार सिंह, गुरमीत सिंह, गुरप्रीत सिंह बेकरसफील्ड, सुच्चा सिंह श्री माछीवाड़ा साहिब ਤੇ ਨਾਲ ਹੀ ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਉੱਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੇ ਮਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 4541। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਭਾਜਪਾ ਆਗੂ ਦੇ ਵਿਧਾਇਕ ਬੇਟੇ ਨੇ ਨਗਰ ਨਿਗਮ ਅਧਿਕਾਰੀ ਨੂੰ ਬੈਟ ਬੱਲੇ ਦੇ ਨਾਲ ਕੁੱਟਿਆ। ਬਹੁਤ ਸਮਾਂ ਪਹਿਲਾਂ ਨਾ ਬਲਵੀਰ ਲਹਿਰਾ ਦਾ ਇੱਕ ਗਾਣਾ ਆਇਆ ਸੀ, ਉਹਦੀ ਘਰ ਦੀ ਨੇ ਕਿਤੇ ਇਸ ਤਰ੍ਹਾਂ ਦੀ ਬੈਟਿੰਗ ਕੀਤੀ ਸੀ, ਕਹਿੰਦਾ ਤੇਥੋਂ ਵੱਡੀ ਬੱਲੇਬਾਜ਼ ਤੋਂ ਕੱਲ ਦੇ ਗਵਾਂਢੀ ਸਾਰੇ ਡਰੇ ਜਾਂਦੇ ਆ। ਉਹ ਗਾਣਾ ਬਣ ਗਿਆ ਸੀ। ਤੇ ਏਦਾਂ ਦਾ ਹੀ ਆ ਮਾਹੌਲ। ਕਈਆਂ ਦੇ ਹੱਥ ਤਰਸ਼ੂਲ ਆ, ਕਈਆਂ ਦੇ ਹੱਥ ਬੈਟ ਆ, ਸਾਰੇ ਹੀ ਤਰਾਈ ਕਰੀ ਜਾਂਦੇ ਆ। ਇਹ ਮਾਮਲਾ ਜਿਹੜਾ ਇਹ ਉਸ ਵੇਲੇ ਭਖਿਆ ਜਦੋਂ ਵੀਡੀਓ ਆ ਗਈ ਸਾਹਮਣੇ, ਕਿਉਂਕਿ ਜਿਹੜਾ ਹੈਗਾ ਨਾ ਆਕਾਸ਼ ਵਿਜੇ ਵਰਗਿਆ, ਇਹ ਕੈਲਾਸ਼ ਦਾ ਮੁੰਡਾ, ਕੈਲਾਸ਼ ਆ ਜਿਹੜਾ ਕੌਮੀ ਸਕੱਤਰ ਹੈ ਭਾਰਤੀ ਜਨਤਾ ਪਾਰਟੀ ਦਾ। ਮਸਲਾ ਕੀ ਸੀ? ਮਸਲਾ ਇਹ ਸੀਗਾ ਕਿ ਨਗਰ ਨਿਗਮ ਦੇ ਕੁਛ ਅਧਿਕਾਰੀ ਜਿਹੜੇ ਆ ਉਹ ਇੱਕ ਇਲੀਗਲ ਬਿਲਡਿੰਗ ਨੂੰ ਵਿਕਣ ਗਏ ਸੀਗੇ। ਤੇ ਇਹਨਾਂ ਨੂੰ ਫਿਰ ਤੁਹਾਨੂੰ ਪਤਾ ਹੀ ਹੈ, ਤਾਜ ਅਰਜਨ ਹੈ ਸਾਡੇ ਖਾਸ ਬੰਦਿਆਂ ਤੇ ਚੜਾਈ ਕਰਕੇ ਆ ਗਏ ਹੋ। ਤੇ ਇਹਨੇ ਉੱਤੇ ਫੜ ਕੇ ਬੱਲਾ ਪਤਾ ਨਹੀਂ ਤਾਂ ਕਿਹੜਾ ਕੋਈ ਨੈਟ ਪ੍ਰੈਕਟਿਸ ਕਰਕੇ ਆਉਣ ਡਿਆ ਸੀਗਾ, ਉੱਥੋਂ ਬੱਲਾ ਫੜਿਆ ਕਿਸੇ ਦੇ ਹੱਥ ਦੇ ਵਿੱਚ ਤੇ ਤੇਰੇ ਦੀ ਉਹ ਉਸ ਅਧਿਕਾਰੀ ਜਿਹੜਾ ਘਟਾਉਣ ਆਇਆ ਸੀਗਾ, ਇਹਨੇ ਉਹਦੀ ਢੂਈ ਤੇ ਬੱਲੇਬਾਜ਼ੀ ਕਰ ਦਿੱਤੀ। ਔਰ ਕਮਾਲ ਦੀ ਗੱਲ ਮੈਂ ਦੇਖਣ ਡਿਆ ਸੀਗਾ, ਜਿਹੜੀ ਪੁਲਿਸ ਬੈਠੀ ਆ ਉੱਥੇ ਉਹ ਨਾ ਮੂਕ ਦਰਸ਼ਕ ਬਣੀ ਖਲੋਤੀ ਆ। ਤੇ ਮੈਂ ਕਹਿ ਡਿਆ ਜੀ ਕਿ ਅੱਜ ਤੱਕ ਇਹਨੇ ਤਲਵਾਰ ਨਹੀਂ ਕੱਢੀ ਮੁਰੇ ਹੋ ਇਹ ਵਧਾਇਆ ਕਿ ਤੁਹਾਡਾ ਅੱਜ ਇਹਨੂੰ ਸੰਭਾਲੋ। ਸੋ ਕਹਿਣ ਦਾ ਮਤਲਬ ਹੈ ਕਿ ਉੱਥੇ ਪੁਲਿਸ ਖੜੀ ਮੂਕ ਦਰਸ਼ਕ ਬਣ ਗਈ ਤੇ ਇਹਨੇ ਨਗਰ ਨਿਗਮ ਦੇ ਅਧਿਕਾਰੀ ਨੂੰ 5-7 ਬੱਲੇ ਕੱਢ ਮਾਰੇ ਤੇ ਬਹੁਤ ਬੁਰੀ ਤਰ੍ਹਾਂ ਦਲੀਲ ਕੀਤਾ। ਉਸ ਤੋਂ ਬਾਅਦ ਇਹਦੀ ਗ੍ਰਿਫਤਾਰੀ ਬੇਸ਼ੱਕ ਹੋ ਗਈ ਆ, ਪਰ ਇਹ ਸਵਾਲ ਹੈ ਸਭ ਤੋਂ ਵੱਡਾ ਕਿ ਕੀ ਇਸ ਤਰ੍ਹਾਂ ਕੋਈ ਇਲੀਗਲ ਜਦੋਂ ਕਾਰਵਾਈ ਹੁੰਦੀ ਆ ਤਾਂ ਉਹਦਾ ਰਿਐਕਸ਼ਨ ਜਿਹੜਾ ਹੁੰਦਾ ਉਹ ਇੱਕ ਇਮਾਨਦਾਰ ਅਫਸਰ ਕਰ ਨਹੀਂ ਸਕਦਾ? ਉਹਦੇ ਸਪਸ਼ਟ ਤੌਰ ਤੇ ਤੁਸੀਂ ਕਹਿ ਦਿਓ ਕਿ ਹਾਂ ਭਾਈ ਏਦਾਂ ਨਹੀਂ ਪੁੱਗੇਗੀ, ਹਾਂ ਠੀਕ ਆ ਕਿ ਇਹਨੂੰ ਜ਼ਮਾਨਤ ਤੋਂ ਦੇ ਦੇਣਗੇ, ਪਰ ਜਿਸ ਤਰੀਕੇ ਦਾ ਵਤੀਰਾ ਨੇ ਕੀਤਾ ਉਹ ਤੋਂ ਸਾਫ਼ ਨਜ਼ਰ ਆਉਂਦਾ ਕਿ ਇਹਨਾਂ ਨੂੰ ਇੱਕ ਫਤੂਰ ਆਪਣੀ ਨੁਮਾਇੰਦਗੀ ਦਾ ਫਤੂਰ ਆ, ਇੱਕ ਕੇਂਦਰ ਸਰਕਾਰ ਦੇ ਵਿੱਚ ਆਪਣਾ ਆਪ ਤਾਕਤਵਰ ਅਖਲਾਉਣ ਦਾ। ਪਰ ਜੋ ਵੀ ਆ ਪੁਲਿਸ ਨੂੰ ਵੇਖਣਾ ਪਊਗਾ ਕਿ ਇੱਕ ਨਾ ਇੱਕ ਦਿਨ ਜਾ ਕੇ ਤੁਹਾਨੂੰ ਇਹ ਸਰਕਾਰ ਨੂੰ ਕਰਨਾ ਪਊਗਾ ਕਿ ਤੁਸੀਂ ਇਹਨਾਂ ਦੇ ਗੁਲਾਮ ਹੋ, ਪੇਟ ਗੁਲਾਮ ਹੋ, ਜਾਂ ਫਿਰ ਤੁਹਾਨੂੰ ਇਸ ਚੂੜੇ ਦੇ ਹੇਠੋਂ ਨਿਕਲ ਕੇ ਸਾਬਤ ਕਰਨਾ ਪਊਗਾ ਕਿ ਨਹੀਂ, ਜਿਹੜੀ ਜਨਤਾ ਸਾਨੂੰ ਟੈਕਸ ਦਿੰਦੀ ਆ ਅਸੀਂ ਉਹਦੇ ਨਾਲ ਖੜੇ ਆ। ਜਿਸ ਤਰੀਕੇ ਨਾਲ ਅੱਜ ਅਫਸਰ ਤੇ ਹਮਲਾ ਕੀਤਾ, ਪੁਲਿਸ ਉੱਤੇ ਨਾਕਾਮ ਰਹੀ ਆ। ਪੁਲਿਸ ਨੂੰ ਅਸੀਂ ਕਹਿ ਸਕਦੇ ਕਿ ਪੁਲਿਸ ਨੇ ਉੱਥੇ ਨਿਪੁੰਸਕਤਾ ਵਾਲਾ ਕੰਮ ਕੀਤਾ। ਜੇ ਪੁਲਿਸ ਉੱਥੇ ਮਿਸਾਲੀ ਕਾਰਵਾਈ ਕਰਦੀ ਤੇ ਹਾਂ ਫਿਰ ਲੋਕ ਅੱਗੇ ਵੀ ਮੈਸੇਜ ਸੁਣਦੇ ਕਿ ਹਾਂ ਭਾਈ ਪੁਲਿਸ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਸਰਬਜੀਤ ਦੇ ਮਾਮਲੇ 'ਚ ਤਾਂ ਲੋਕ ਜਿਹੜੇ ਕਹਿੰਦੇ ਅਸੀਂ ਜੀ ਚੱਲੇ ਆ ਇੱਕ ਟਰੱਕ ਭਰ ਕੇ, ਮੈਂ ਕਹਿੰਦਾ ਕਿ ਹੁਣ ਕੜੂਕੇ ਭਰ ਕੇ ਜਾਓ, ਕਿਉਂਕਿ ਉਹ ਅਫਸਰ ਵੀ ਤਾਂ ਤੁਹਾਡਾ ਹੀ ਸੀਗਾ ਨਾ। ਦੇਖੋ ਉਹਦੇ ਨਾਲ ਕੀ ਹੋਇਆ, ਖੜੋ ਦੇ ਹੱਕ ਦੇ ਵਿੱਚ, ਖੜੋ ਦੇ ਸੱਚ ਦੇ ਵਿੱਚ, ਉਦੋਂ ਸੱਚ ਲਈ ਆਇਆ ਸੀਗਾ, ਹੱਕ ਲਈ ਆਇਆ ਸੀਗਾ, ਉਹ ਹੁਣ ਉਹਦੇ ਹੱਕ ਦੇ ਵਿੱਚ ਨਾ ਜੀ। ਹੁਣ ਕਿੱਥੇ ਇਹਨਾਂ ਨੇ ਖੜਨਾ, ਇਹ ਬਸ ਮਾਈਨੋਰਟੀਆਂ ਦੇ ਖਿਲਾਫ ਬੋਲਣ ਵਾਲੇ ਹੀ ਆ, ਇੰਨਾ ਕੀ ਇਹਨਾਂ ਦੇ ਕੋਲ ਜ਼ੋਰ ਚੱਲਦਾ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਪ੍ਰਧਾਨ ਮੰਤਰੀ ਦੀ ਮੁਦਰਾ ਯੋਜਨਾ ਪੈ ਗਈ ਦੇਸ਼ ਨੂੰ ਮਹਿੰਗੀ। ਉਹ ਗਾਣਾ ਤਾਂ ਸੁਣਿਆ ਨੀ ਨਾ, ਹੁਣ ਗਰੀਬਾਂ ਨੂੰ ਕਿਤੇ ਦਰਸ਼ਨ ਹੋ ਕੇ ਮਹਿੰਗੇ ਤੇ ਕਈ ਵਾਰ ਦਰਸ਼ਨ ਵੀ ਮਹਿੰਗੇ ਹੋ ਜਾਂਦੇ ਆ। ਮਾਮਲਾ ਕੀ ਆ ਕਿ ਇਹਨਾਂ ਨੇ ਨਾ ਮੁਦਰਾ ਯੋਜਨਾ ਐਲਾਨੀ ਸੀਗੀ, ਉਹਦੇ ਵਿੱਚ ਜਿਹੜਾ ਹੁਣ ਇਹਨਾਂ ਦਾ NP ਆ, ਨਾਨ ਪਰਫਾਰਮਿੰਗ ਐਸੈਟ ਜਿਹਨਾਂ ਨੂੰ ਕਹਿੰਦੇ ਆਪਾਂ, ਉਹ 16,000 ਕਰੋੜ ਤੱਕ ਪਹੁੰਚ ਗਿਆ, ਜੋ ਕਿ ਪਿਛਲੇ ਵਰੇ ਤੱਕ ਦੱਸਦੇ ਆ ਕਿ 9,000 ਤੱਕ। ਇਹਦਾ ਮਤਲਬ ਹੈ ਕਿ ਜੋ ਇਸ ਯੋਜਨਾ ਤਹਿਤ ਰਕਮ ਵੰਡੀ ਗਈ ਉਹ ਇੱਕ ਤੇ ਇਹ ਆ ਕਿ ਪਬਲਿਕ ਸੈਕਟਰ ਦੇ ਬੈਂਕਾਂ ਦੇ ਵਿੱਚੋਂ ਵੰਡੀ ਗਈ,
ਯਾਨੀ ਜਿਹਨੂੰ ਆਪਾਂ ਕਹਿੰਦੇ ਜਨਤਕ ਬੈਂਕ ਅਦਾਰੇ, ਤਾਂ ਇੱਕ ਉਹਨਾਂ ਚੋਂ ਵੰਡੀ ਗਈ। ਔਰ ਦੂਸਰੀ ਚੀਜ਼ ਇਹ ਆ ਕਿ ਉਹ ਮੁੜੀ ਕੋਈ ਨਹੀਂ। ਇਹ ਦਾਅਵਾ ਕਰਦੇ ਸਨ ਕਿ ਅਸੀਂ ਇਹ ਕਰ ਦਿੱਤਾ, ਉਹ ਕਰ ਦਿੱਤਾ, ਯੋਗ ਕਰ ਦਿੱਤਾ। ਜਦੋਂ ਸਰਕਾਰ ਇਹਨਾਂ ਦੀ ਬਣੀ ਨਾਲ ਦੀ ਨਾਲ ਨਾ ਇੱਕ ਅੰਕੜਾ ਆਇਆ ਸੀਗਾ, ਵੈਸੇ ਉਹ ਪਹਿਲਾਂ ਹੀ ਲੀਕ ਹੋ ਗਿਆ ਸੀਗਾ ਕਿ ਦੇਖੋ ਜੀ ਇਹਨਾਂ ਨੇ ਐਸੀ ਕਾਰਗੁਜ਼ਾਰੀ, ਐਸੀ ਕਾਰਕਰਦਗੀ ਦਿਖਾਈ ਆ ਕਿ 45 ਸਾਲ ਦੇ ਵਕਫੇ ਦੇ ਦੌਰਾਨ ਪਹਿਲੀ ਵਾਰੀ ਬੇਰੁਜ਼ਗਾਰੀ ਜਿਹੜੀ ਆ ਉਹ ਹਾਈਸਟ ਦਰ ਤੇ ਆ ਜੀ। ਤਾਂ ਇਹਨਾਂ ਨੇ ਪਹਿਲਾਂ ਤੇ ਖੰਡਨ ਮੰਨਣ ਕੀਤਾ ਸੀਗਾ, ਪਰ ਬਾਅਦ ਦੇ ਵਿੱਚ ਇਹਨਾਂ ਨੇ ਮੰਨ ਲਿਆ। ਤਾਂ ਹੁਣ ਇਹ ਤੁਸੀਂ ਦੇਖ ਲਓ ਕਿ ਇਹ ਜਿਹੜਾ ਹਵਾਲਾ ਦਿੰਦੇ ਸੀਗੇ, ਹਾਂ ਜੀ ਅਸੀਂ ਛੋਟੇ ਮੋਟੇ ਕਾਰੋਬਾਰੀਆਂ ਨੂੰ ਇਹ ਕੀਤਾ, ਉਹ ਕੀਤਾ, ਅਸੀਂ ਉਹਨਾਂ ਨੂੰ ਸਪੋਰਟ ਕੀਤਾ, ਉਹਨਾਂ ਨੇ ਅੱਗੇ ਰੁਜ਼ਗਾਰ ਖੜਾ ਕੀਤਾ। ਪਰ ਰੁਜ਼ਗਾਰ ਕੀ ਖੜਾ ਕੀਤਾ? ਜੇ ਰੁਜ਼ਗਾਰ ਖੜੇ ਕੀਤੇ ਹੁੰਦੇ ਤੇ ਉਹ ਤੁਹਾਡਾ ਲੋਨ ਨਾ ਮੋੜਦੇ। ਤਾਂ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਗੱਲ ਇਹੋ ਆ ਕਿ ਵੋਟਾਂ ਤੋੜਨ ਵਾਸਤੇ ਪੈਸਾ ਵੰਡ ਦਿੱਤਾ ਗਿਆ। ਵੰਡ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਜਿਹੜੇ ਇਹਨਾਂ ਦੇ ਖਾਤਮਕਾਰ ਸੀਗੇ। ਬਾਅਦ ਦੇ ਵਿੱਚ ਉਹਨਾਂ ਨੇ ਝੱਗਾ ਚੁੱਕ ਦਿੱਤਾ। ਅੱਜ ਹਾਲਾਤ ਇਹ ਆ ਕਿ 16,000 ਕਰੋੜ ਦਾ NPA ਬਣਿਆ ਪਿਆ। ਦਵਾਇਰ ਨੇ ਇਹ ਜਿਹੜੀ ਰਿਪੋਰਟ ਲਾਈ ਆ, ਉਹ ਮੇਰੇ ਖਿਆਲ ਦੇ ਨਾਲ RTI ਤੋਂ ਜਿਹੜੀ ਸੂਚਨਾ ਮਿਲੀ ਉਹਦੇ ਆਧਾਰ ਤੇ ਲਾਈ ਆ। ਤੇ ਇਹ ਵੇਖਣ ਚ ਬੜਾ ਦਿਲਚਸਪ ਮਾਮਲਾ ਵਾ ਕਿ ਇੱਕ ਪਾਸੇ ਕਹਿੰਦੇ ਆ ਕਿ ਏਦਾਂ ਕਰ ਦੇਣਗੇ, ਉਦਾਂ ਕਰ ਦੇਣਗੇ, ਦੂਸਰੇ ਪਾਸੇ ਆਪ ਹੀ ਜਿਹੜੇ NPA ਆ ਉਹ ਵੰਡੀ ਜਾਂਦੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਇਹ ਅੰਕੜਾ ਦਿੰਦੇ ਸੀਗੇ ਬੇਰੁਜ਼ਗਾਰੀ ਦਰ ਦੇ ਮੁਕਾਬਲੇ ਚ, ਹਾਂਜੀ ਅਸੀਂ ਇੰਨਿਆਂ ਨੂੰ ਰਾਸ਼ੀ ਵੰਡੀ ਹੈ ਵੀ ਤਾਂ ਰੁਜ਼ਗਾਰ ਆ, ਤਾਂ ਸਾਫ਼ ਤੌਰ ਤੇ ਪਤਾ ਲੱਗ ਗਿਆ ਕਿ ਰੁਜ਼ਗਾਰ ਨਹੀਂ ਸੀਗਾ। ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਠੱਗੀ ਸੀਗੀ ਜਿਹੜੀ ਮਾਰ ਕੇ ਲੋਕ ਪਾਸੇ ਹੋ ਗਏ। ਤੇ ਹੁਣ ਹਾਲਾਤ ਇਹ ਆ ਕਿ ਨਾ ਪਕੌੜਾ ਤਲਣ ਵਾਲਾ ਰੁਜ਼ਗਾਰ ਆ ਤੇ ਨਾ ਰੁਜ਼ਗਾਰ ਲੈਣ ਵਾਲਾ ਕੋਈ ਜਿਹੜਾ ਉਹ ਵਿਆਜ ਮੋੜਨ ਵਾਲਾ ਕਰਦਾਤਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਕਹਿੰਦੇ ਪੰਜਾਬ 'ਚ ਇੰਜ ਠੱਪਿਆ ਜਾਵੇਗਾ ਨਸ਼ਾ ਸਮਗਲਰਾਂ ਦਾ ਮੱਕੂ। ਕੀ ਗੱਲ ਇਹਨਾਂ ਨੂੰ ਹੁਣ ਪੱਕੇ ਕੋਈ ਦੇ ਦੇਣੇ ਆਇਡੈਂਟੀਟੀ ਕਾਰਡ? ਨਹੀਂ, ਏਦਾਂ ਹੀ ਇਹ ਛੁੰਛਣਾ ਫੜਾ ਦਿੰਦੇ ਲੋਕਾਂ ਨੂੰ ਕਿ ਵਜਾਈ ਚੱਲੋ ਵਜਾਈ ਚੱਲੋ, ਕੁਛ ਨਹੀਂ ਹੋਣਾ, ਕੱਖ ਨਹੀਂ ਹੋਣਾ। ਦੇਖੋ ਗੱਲ ਕੀ ਆ ਕਿ ਇਹਨਾਂ ਨੇ ਅੱਜ ਜਿਹੜਾ ਵਰਲਡ ਐਂਟੀ ਡਰੱਗ ਡੇ ਮਨਾਇਆ ਵਾ, ਉਹਦੇ ਵਿੱਚ ਇਹਨਾਂ ਨੇ ਲੰਮੇ ਚੌੜੇ ਬਿਆਨ ਜਾਂ ਦਾਅਵੇ ਤੱਕ ਕਰ ਦਿੱਤੇ ਆ। ਹੁਣ ਕਹਿ ਦਿੱਤਾ ਕਿ ਦੇਖੋ ਜੀ ਅਸੀਂ ਇੱਕ ਪੱਤਰ ਲਿਖਿਆ ਸੀਗਾ ਪਿੱਛੇ ਜੇ ਕੇਂਦਰ ਨੂੰ, ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਨਾਰਕੋਟਿਕਸ ਕੰਟਰੋਲ ਬੋਰਡ ਹੈ ਜਿਹੜਾ NCB, ਉਹ ਅੰਮ੍ਰਿਤਸਰ ਦੇ ਵਿੱਚ ਖੋਲ ਦਿੱਤਾ ਤਾਂ ਜੋ ਆਪਣੇ ਪੰਜਾਬ ਦੇ ਵਿੱਚ ਆਧਾਰ ਮਜ਼ਬੂਤ ਹੋ ਸਕੇ। ਇਹਦਾ ਮਤਲਬ ਤੁਸੀਂ ਜਿਹੜਾ ਕਹਿੰਦੇ ਕਿ ਅਸੀਂ ਸਮਗਲਰਾਂ ਦਾ ਲੱਕ ਤੋੜ ਦਿੱਤਾ, ਉਹ ਝੂਠ ਸੀਗਾ। ਕਿਉਂਕਿ ਜੇ ਤੁਸੀਂ ਲੱਕ ਤੋੜਿਆ ਹੁੰਦਾ ਤੁਹਾਨੂੰ ਕੀ ਲੋੜ ਸੀ NCB ਦੀ ਸਹਾਇਤਾ ਲੈਣ। ਫਿਰ ਦੂਜੀ ਗੱਲ ਕਹਿੰਦੇ ਜੀ ਕਿ ਅਸੀਂ ਸੂਬੇ ਦੇ 100 ਚੋਟੀ ਦੇ ਨਸ਼ਾ ਸਪਲਾਇਰ ਦੀ ਸ਼ਨਾਖਤ ਕਰਨ ਦਾ ਫੈਸਲਾ ਕੀਤਾ। ਉਹ ਬੇਵਕੂਫੋ, ਜਿਹੜਾ ਡਰੱਗੀ ਹੈ ਨਾ 500, 700, 1000 ਦਾ ਡਰੱਗ ਰੋਜ਼ਾਨਾ ਲੈਂਦਾ, ਉਹ ਸਮਗਲਰ ਹੀ ਆ। ਕਿਉਂਕਿ ਉਹਦਾ 1000 ਰੁਪਏ ਡੇਲੀ ਤਾਂ ਹੀ ਨਿਕਲਣਾ ਹੈ ਜੇ ਅੱਗੇ 2000 ਦਾ ਸਪਲਾਈ ਕਰੂਗਾ। ਤਾਂ ਕੀ ਸੂਬੇ ਦੇ ਵਿੱਚ ਇਸ ਤਰ੍ਹਾਂ ਦੇ 1000 ਕੋ ਬੰਦੇ ਹੋਣਗੇ, 100 ਕੋ ਬੰਦਾ ਹੋਊਗਾ? ਨਹੀਂ, ਇਹਨਾਂ ਦੀ ਤਾਦਾਦ ਜਿਹੜੀ ਆ ਉਹ ਹਜ਼ਾਰਾਂ ਦੇ ਵਿੱਚ ਆ। ਇਸ ਤਰ੍ਹਾਂ ਦਾ ਇਹਨਾਂ ਨੇ ਐਲਾਨ ਕੀਤਾ। ਫਿਰ ਕਹਿੰਦੇ ਕਿ ਜੀ ਦੇਖੋ ਅਸੀਂ 30 ਅਜਿਹੇ ਪੁਲਿਸ ਮੁਲਾਜ਼ਮ ਜਿਹੜੇ ਉਹ ਜਬਰੀ ਰਿਟਾਇਰ ਕੀਤੇ ਆ, ਇਹਨਾਂ ਦਾ ਪਤਾ ਲੱਗਾ ਸੀਗਾ ਕਿ ਉਹ ਨਸ਼ਾ ਦੇ ਸਮਗਲਰਾਂ ਦੇ ਨਾਲ ਗੜ ਤੁੱਕ ਰੱਖਦੇ ਆ। ਤੇ ਹੁਣ ਦੇਖੋ ਇਕੱਲੇ 30 ਹੋਣਗੇ, 30 ਨਹੀਂ, ਮੈਂ ਤਾਂ ਕਹੂੰਗਾ 300 ਹੋਣਗੇ। ਚੰਗੀ ਤਰ੍ਹਾਂ ਪੜਤਾਲੋ। ਤੁਹਾਡੀ ਇਹ ਨਿਸ਼ਾਨਦੇਹੀ ਹੋਣੀ ਚਾਹੀਦੀ ਆ ਕਿ ਤੁਹਾਡੇ ਵਿੱਚ ਕਿੰਨੇ ਜ਼ਿਆਦਾ ਬੰਦੇ ਆ ਜਿਹੜੇ ਉਹ ਸਮਗਲਰਾਂ ਦੇ ਨਾਲ ਰਲੇ ਆ ਜਾਂ ਸਮਗਲਿੰਗ ਕਰਦੇ ਪਏ। ਵੀ ਇੱਕ ਉਦਾਹਰਨ ਮੈਂ ਦੇ ਦਿੰਦਾ, ਕੋਟ ਕਰ ਦਿੰਦਾ। ਅੱਜ ਹੀ BSF ਦਾ ਇੱਕ ਜਵਾਨ ਗ੍ਰਿਫਤਾਰ ਕੀਤਾ ਇਹਨਾਂ ਨੇ, ਜਿਹਦੇ ਕੋਲੋਂ 1.25 ਕਿਲੋ ਹੈਰੋਇਨ ਬਰਾਮਦ ਕੀਤੀ। BSF ਦਾ ਜਵਾਨ। ਤਾਂ ਕਹਿੰਦਾ ਮਤਲਬ ਹੈ ਜਿਹੜਾ BSF ਦਾ ਜਵਾਨ ਬਾਰਡਰ ਸਿਕਿਉਰਿਟੀ ਫੋਰਸ ਦੇ ਵਿੱਚ ਤੈਨਾਤ ਹੋ ਕੇ ਬਾਰਡਰ ਤੋਂ ਲੰਘਾਈ ਜਾਂਦਾ ਹੈਗਾ, ਤੇ ਜਿਹੜੇ ਇਹਨਾਂ ਦੇ ਠੇਕੇਦਾਰ ਬਣੇ ਪਏ ਆ ਜਾਂ ਜਿਹੜੇ ਇਹਨਾਂ ਦੇ ਹਿੱਸੇਦਾਰ ਬਣੇ ਪਏ ਆ ਥਾਣਿਆਂ ਦੇ ਵਿੱਚ, ਉਹ ਸਿਰਫ 30 ਹੋਣਗੇ, 100 ਹੋਣਗੇ, 50 ਹੋਣਗੇ। ਇਹ ਕਿੱਦਾਂ ਹੋ ਸਕਦਾ? ਕਿਉਂਕਿ BSF ਦੇ ਜਵਾਨ ਦੀ ਜੇ ਆਪਾਂ ਗੱਲ ਕਰੀਏ, ਅਜਨਾਲੇ ਦਾ ਇੱਕ ਮੁੰਡਾ ਸੀਗਾ ਜਿਹਨੇ ਆਪ ਮੰਨਿਆ ਸੀਗਾ ਕਿ 70 ਕਿਲੋ ਹੈਰੋਇਨ ਮੈਂ ਇਕੱਲੇ ਨੇ ਟਪਾਈ ਆ। ਤਾਂ ਹੁਣ ਤੁਸੀਂ ਆਪ ਦੇਖ ਲਓ, ਇੱਕ ਬੰਦਾ ਇਹ ਗੱਲ ਕਹੀ ਜਾਂਦਾ। ਤਾਂ ਕੁੱਲ ਮਿਲਾ ਕੇ ਠੀਕ ਹੈ, ਇਹਨਾਂ ਨੇ ਦਾਵਾ ਫਰੋਸ਼ੀ ਫੇਰ ਕਰ ਦਿੱਤੀ ਆ। ਹੋਣਾ ਕੱਖ ਨਹੀਂ ਹੈ। ਇਹ 3 ਸਾਲ ਤੋਂ ਅਸੀਂ ਸੁਣਦੇ ਆਏ ਆ। ਜੇ ਕਰਨਾ ਤਾਂ ਕੌਮੀ ਪੱਧਰ ਤੋਂ ਇਹ ਮੁਹਿੰਮ ਛੇੜਨੀ ਪਊਗੀ। ਉਹਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਲਿਖਣੇ ਪੈਣਗੇ। ਇਹ ਤਾਂ ਡਬਲੀ ਸਿਆਸਤ ਦੀ ਜਿੰਨਾ ਚਿਰ ਮਰਜ਼ੀ ਵੱਜਦੀ ਰਹੇ ਕੋਈ ਫਰਕ ਨਹੀਂ ਪੈਣਾ।
ਜੀ ਜੀ ਜੀ। ਅਗਲੀ ਮਿੰਟੂ ਜੀ ਖਬਰ ਤੇ ਨਜ਼ਰ ਮਾਰਦੇ ਕਹਿੰਦੇ ਚੰਡੀਗੜ੍ਹ ਦੇ ਵਿੱਚ ਨੌਜਵਾਨ ਨੂੰ ਰਾੜ ਦੇ ਨਾਲ ਕੁੱਟਣ ਵਾਲੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੇਖੋ ਇਹ ਵੀਡੀਓ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਵੇਖ ਲਈ ਹੋਣੀ ਆ ਕਿ ਕਿਸ ਤਰੀਕੇ ਦੇ ਨਾਲ ਰੋਡਵੇਜ ਦਾ ਮਾਮਲਾ ਜਿਹੜਾ ਸੀਗਾ। ਰੋਡਵੇਜ ਵੈਸੇ ਹੁੰਦਾ ਵੀ ਅੱਜ ਕੱਲ ਜ਼ਿਆਦਾ ਆਮ ਤੌਰ ਤੇ ਪੰਜਾਬ ਜਾਂ ਦਿੱਲੀ ਇਹੋ ਜਿਹੇ ਇਲਾਕੇ 'ਚ ਜਿੱਥੇ ਗੱਡੀਆਂ ਦੀ ਬਹੁਤ ਆਫਤ ਆ, ਤਾਂ ਇੱਕ ਕੁੜੀ ਰੋਡਵੇਜ ਦੇ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਇੰਨਾ ਜ਼ਿਆਦਾ ਉਗਰ ਹੋਈ, ਇੰਨਾ ਜ਼ਿਆਦਾ ਉਹ ਵਾਲਾ ਖਾ ਗਈ, ਉਹਨੇ ਰੌੜ ਕੱਢੀ ਗੱਡੀ ਦੇ ਵਿੱਚੋਂ, ਤੇ ਫਿਰ ਤਹਿ ਤੇਰੇ ਦੀ ਲੈ ਤੇਰੇ ਦੀ, ਇੱਕ ਮਾਰ ਦੋ ਗਿਣ, ਦੋ ਮਾਰ ਇੱਕ ਗਿਣ, ਇਸ ਤਰ੍ਹਾਂ ਦਾ ਸਿਲਸਿਲਾ ਚੱਲਿਆ। ਉਹ ਕਿਸੇ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ, ਫਿਰ ਬਾਅਦ ਵਿੱਚ ਵਾਇਰਲ ਹੋ ਗਈ। ਉਸ ਤੋਂ ਬਾਅਦ ਇਸ ਕੁੜੀ ਨੂੰ ਔਰ ਮੁੰਡੇ ਨੂੰ ਥਾਣੇ ਖੜਿਆ ਗਿਆ, ਦੋਨਾਂ ਦਾ ਮੈਡੀਕਲ ਹੋਇਆ। ਉਹਦੇ ਵਿੱਚ ਮੁੰਡਾ ਜਿਹੜਾ ਬਿਲਕੁਲ ਸਹੀ ਪਾਇਆ ਗਿਆ। ਕਹਾਣੀ ਇਹ ਸੀਗੀ ਕਿ ਮੁੰਡਾ ਤੇ ਮੁੰਡੇ ਦਾ ਪਰਿਵਾਰ ਜਿਹੜਾ ਸੀਗਾ ਉਹ ਪੀਜੀਆਈ ਚੋਂ ਆ ਰਹੇ ਸੀ। ਹੁਣ ਪੀਜੀਆਈ ਦੇ ਵਿੱਚੋਂ ਕੋਈ ਖਾਂਦਾ ਤਾਂ ਪਰਿਵਾਰ ਆਉਂਦਾ ਨਹੀਂ ਹੋਊਗਾ, ਉਹੀ ਪਰਿਵਾਰ ਹੈ ਜਿਹੜਾ ਬਿਮਾਰ ਸ਼ਮਾਰ ਜਾਂ ਜਿਹੜਾ ਉਹਨਾਂ ਦਾ ਇਮਾਰਦਾਰ ਹੈ ਉਹੀ ਆਉਂਦਾ ਹੋਊਗਾ। ਤੇ ਇਹਨਾਂ ਨੇ ਕਿਹਾ ਕਿ ਪੀੜਤਾਂ ਨੇ ਕਿ ਅਸੀਂ ਉੱਥੇ ਜਾਂਦੇ ਪਏ ਸੀਗੇ, ਮੋੜ ਤੋਂ ਮੁੜੀ ਹੈ, ਇਹਨੇ ਵਾਪਸ ਗੱਡੀ ਲਈ, ਤੇ ਫਿਰ ਉਸ ਤੋਂ ਬਾਅਦ ਗੱਡੀ ਕਿਉਂਕਿ ਸਾਡੀ ਮੋਹਰੇ ਆ ਗਈ, ਇਹਨੇ ਟੱਕਰ ਦਿੱਤੀ। ਉਸ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਤੇ ਕੁੜੀ ਨੇ ਜਿੱਦਾਂ ਰੌੜ ਕੱਢੀ ਤੇ ਜਿੱਦਾਂ ਹਮਲਾ ਕੀਤਾ, ਤੋਂ ਲੱਗਦਾ ਕਿ ਕੁੜੀ ਜਿਹੜੀ ਆ ਉਹ ਰੌੜ ਪੱਕੀ ਰੱਖਦੀ ਸੀ ਗੱਡੀ ਦੇ ਵਿੱਚ। ਤੇ ਰੌੜ ਪੱਕੀ ਹੁਣ ਕੌਣ ਰੱਖਦਾ ਤੁਹਾਨੂੰ ਪਤਾ ਹੀ ਆ। ਇਹਦੇ ਬਾਰੇ ਇੱਕ ਬੀਬੀ ਆ ਇੱਥੇ ਸਾਡੇ ਸਿਮਰਨ ਕੌਰ ਗਿੱਲ, ਜਿਹੜੀ ਕਿ ਜਸਪਾਲ ਕਾਂਡ ਦੇ ਵਿੱਚ ਬਹੁਤ ਸਰਗਰਮ ਰਹੀ ਐਡਵੋਕੇਟ ਆ, ਉਹਨੇ ਹੁਣੇ ਲਾਈਵ ਹੋ ਕੇ ਇੱਕ ਖੁਲਾਸਾ ਕੀਤਾ ਕਿ ਇਹ ਬੀਬੀ ਉਹੀ ਬੀਬੀ ਆ ਜਿਹਨੇ ਕੁਝ ਸਮਾਂ ਪਹਿਲਾਂ ਇੱਕ ਬੱਚਾ ਜਿਹੜਾ ਉਹ ਲਾਵਾਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ। ਉਸ ਤੋਂ ਬਾਅਦ ਉਹ FIR ਇਹਦੇ ਨਾਮ ਬੋਲਦੀ ਆ। ਇਸ ਤੋਂ ਇਲਾਵਾ ਇਹ ਝਗੜਾਲੂ ਕਿਸਮ ਦੀ ਔਰਤ ਆ, ਪਰ ਜੋ ਮਰਜ਼ੀ ਆ ਇਸ ਵੀਡੀਓ ਨੂੰ ਵੇਖ ਕੇ ਦੰਦਲੀ ਛਿੜ ਜਾਂਦੀ ਆ, ਕਦਲ ਪੈ ਜਾਂਦੀ ਆ ਕਿ ਜੇ ਮੰਨ ਲਓ ਉਹ ਮੁੰਡਾ ਅੱਗੋਂ ਕੁਛ ਹੱਥ ਪੈਰਾ ਹਿਲਾ ਦਿੰਦਾ ਫਿਰ ਕੀ ਹੁੰਦਾ, ਇਹਨੇ ਸ਼ਾਇਦ ਹੋ ਸਕਦਾ ਸੀ ਲੀੜੇ ਪਾੜ ਕੇ ਪੇਸ਼ ਹੋ ਜਾਣਾ। ਉਸ ਤੋਂ ਬਾਅਦ ਉਹਦੀ ਜਾਨ ਨਹੀਂ ਸੀ ਛੁੱਟਣੀ। ਤਾਂ ਉਹ ਮੁੰਡਾ ਜਿਹੜਾ ਉਹ ਡਿਫੈਂਡ ਹੀ ਕਰਦਾ ਖੁਦ ਨੂੰ ਬਾਹਾਂ ਅੱਗੇ ਕਰਕੇ, ਪਰ ਫਿਰ ਵੀ ਉਹਦਾ ਸਿਰ ਪਾੜ ਜਾਂਦਾ। ਤੇ ਇਹਨਾਂ ਨੇ 308 ਰਹੀ ਹੈ ਮੇਰੇ ਖਿਆਲ ਨਾਲ। ਜਿਸ ਤਰੀਕੇ ਨਾਲ ਇਹ ਬੀਬੀ ਉੱਭਰ ਕੇ ਰਾੜਾ ਮਾਰਦੀ ਪਈ ਆ, ਇਹਦੇ ਤੇ ਧਾਰਾ 307 ਦਾ ਪਰਚਾ ਕਰਨਾ ਚਾਹੀਦਾ ਸੀਗਾ, ਪਰ ਫਿਰ ਵੀ ਪੁਲਿਸ ਨੇ ਨਰਮਾਈ ਕੀਤੀ ਆ, 308 ਦਾ ਮਾਮਲਾ ਦਰਜ ਕੀਤਾ। ਜੀ ਹੁਣ ਸਭ ਨੂੰ ਹੀ ਪਤਾ ਵੀ ਰੌੜ ਵਾਲੀ ਬੀਬੀ ਹੁਣ ਕਿਸੇ ਅਫਸਰ ਦੀ ਸ਼ਾਇਦ ਕੁੜੀ ਦੱਸਦੇ ਆ, ਸੋ ਇਹਦਾ ਨਹੀਂ ਉਹ ਪਤਾ ਲੱਗ ਗਿਆ, ਉਹ ਸਾਫ਼ ਕਰ ਦਿੱਤਾ ਇਹਨਾਂ ਨੇ ਆਫੀਸ਼ੀਅਲੀ। ਉਹ ਕਹਿੰਦਾ ਕੁਛ ਨਹੀਂ, ਇਹਨੇ ਝੂਠ ਬੋਲਿਆ ਸੀ, ਕੂੜ ਬੋਲਿਆ ਸੀਗਾ। ਇਹਦੇ ਬਾਪ ਦੀ ਡੈਥ ਜਿਹੜੀ ਉਹ 2014 ਚ ਹੋ ਚੁੱਕੀ ਹੈ ਜੀ, ਮਾਤਾ ਬਾਅਦ ਚ ਗੁਜ਼ਰ ਗਈ ਸੀ। ਇਹ ਐਸੇ ਆਪ ਦੀ ਮਾਸੀ ਕੋਲ ਰਹਿੰਦੀ ਹੈ ਨੇ, ਉਹਨੇ ਲੈਂਟਰੀ ਲਾਇਆ ਉੱਥੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਕਹਿੰਦੇ ਬਿੱਟੂ ਦਾ ਕਤਲ ਸਿਰਫ ਬੇਅਦਬੀ ਦਾ ਬਦਲਾ, ਕੋਈ ਸਾਜ਼ਿਸ਼ ਨਹੀਂ। ਦੇਖੋ ਇਹ ਅੱਜ HT ਨੇ ਕਿਹਾ ਹਵਾਲੇ ਦੇ ਨਾਲ, ਉਹਨਾਂ ਨੇ ਕਿਹਾ ਕਿ ਜੋ ਵੀ ਜਾਂਚ ਪੜਤਾਲ ਹੋਈ ਆ ਉਸ ਤੋਂ ਬਾਅਦ, ਕਿਉਂਕਿ ਆਪਾਂ ਉਮੀਦ ਲਾਈ ਬੈਠੇ ਸੀਗੇ ਕਿ ਸ਼ਾਇਦ ਤਾਰ ਜਿਹੜੀ ਆ ਉਹ ਇੱਧਰ ਜਾਂ ਉੱਧਰ ਜੋੜਨਗੇ, ਤਾਂ ਇਹਨਾਂ ਨੇ ਕਿਹਾ ਕਿ ਨਹੀਂ ਜੀ, ਇਹ ਸਭ ਕੁਝ ਜਿਹੜਾ ਵੀ ਹੋਇਆ ਮਹਿੰਦਰਪਾਲ ਸਿੰਘ ਬਿੱਟੂ ਦਾ ਜਿਹੜਾ ਕਤਲ ਹੋਇਆ ਉਹਦੇ ਵਿੱਚ ਗੁਰਸੇਵਕ ਹੋਵੇ ਜਾਂ ਮਨਿੰਦਰ ਹੋਵੇ, ਤਾਂ ਉਹਨਾਂ ਨੇ ਕਤਲ ਜਿਹੜਾ ਕੀਤਾ ਉਹ ਇਸੇ ਭਾਵਨਾ ਦੇ ਨਾਲ ਕੀਤਾ ਕਿ ਬੇਅਦਬੀਆਂ ਤੋਂ ਉਹ ਕਿਤੇ ਨਾ ਕਿਤੇ ਦੁਖੀ ਸੀ। ਐਸੇ ਮਨਿੰਦਰ ਦਾ ਜਿਹੜਾ ਰਿਕਾਰਡ ਨਿਕਲ ਕੇ ਆਉਂਦਾ ਉਹ ਇਹ ਨਿਕਲ ਕੇ ਆਉਂਦਾ ਕਿ ਸ਼ਰਾਬੀ ਕਿਸਮ ਦਾ ਨੌਜਵਾਨ ਸੀਗਾ। ਉਸ ਤੋਂ ਬਾਅਦ ਇਹਦਾ ਇੱਕ ਸਾਬਕਾ ਫੌਜੀ ਨਾਲ ਝਗੜਾ ਹੁੰਦਾ, ਕਿਉਂਕਿ ਉਹਦਾ ਮੁੰਡਾ ਜਿਹੜਾ ਉਹ ਇਹਦੇ ਨਾਲ ਦਾਰੂ ਪੀਂਦਾ ਸੀਗਾ, ਤੇ ਫਿਰ ਦੋਨੇ ਝਗੜਦੇ ਆ ਤੇ ਇਹ ਰੌੜ ਮਾਰਦਾ ਸਿਰ ਦੇ ਵਿੱਚ, ਉਹਦਾ ਕਤਲ ਹੋ ਜਾਂਦਾ, ਬਾਅਦ ਚ ਮਰ ਜਾਂਦਾ ਉਹ, ਤੇ 2-3 ਜਣੇ ਹੋਰ ਸੀ ਇਹਦੇ ਨਾਲ, ਉਹਨਾਂ ਤੇ ਸਾਰਿਆਂ ਤੇ ਮਾਮਲਾ ਦਰਜ ਹੁੰਦਾ। ਇਹਦੀ ਹਿਸਟਰੀ ਨਿਕਲ ਕੇ ਆਉਂਦੀ ਪਈ ਆ। ਪਰ ਬਾਅਦ ਦੇ ਵਿੱਚ ਹੁਣ ਜਿਹੜੀ ਕਹਾਣੀ ਨਿਕਲ ਕੇ ਆਉਂਦੀ ਆ ਉਹ ਇਹੋ ਨਿਕਲ ਕੇ ਆਉਂਦੀ ਆ ਕਿ ਕਿਤੇ ਨਾ ਕਿਤੇ ਉਸ ਤੋਂ ਬਾਅਦ ਪ੍ਰਭਾਵਿਤ ਸੀਗੇ ਜਾਂ ਆਪ ਸੀਗੇ ਇਸ ਗੱਲ ਤੋਂ ਕਿ ਹਾਂ ਜੋ ਬੇਅਦਬੀ ਹੋ ਰਹੀ ਆ ਸੀ ਉਹਦਾ ਬਦਲਾ ਲੈਣਾ। ਤਾਂ ਇਹ ਜਿਹੜਾ ਦੂਸਰਾ ਗੁਰਸੇਵਕ ਸਿੰਘ ਸੀ ਉਹ ਛੁੱਟੀ ਕੱਟ ਕੇ ਉਸ ਤੋਂ ਬਾਅਦ ਸਾਰੀ ਯੋਜਨਾ ਬਣੀ। 2-3 ਹੋਰ ਬੰਦੇ ਜਿਹੜੇ ਆ ਉਹ ਵੀ ਇਹਨਾਂ ਨੇ ਹਿਰਾਸਤ ਦੇ ਵਿੱਚ ਲਏ ਆ। ਪਰ ਮੈਂ ਇੱਕ ਗੱਲ ਆਪਣੇ ਸੰਗੋਂ ਲੰਘਾ ਨਹੀਂ ਸਕਦਾ, ਕਿਉਂਕਿ ਇਹ ਕਹਿੰਦੇ ਆ ਕਦੇ ਤਾਂ ਇੱਕ ਕੰਸਟਰਕਸ਼ਨ ਚੱਲਦੀ ਸੀ ਜੀ, ਉੱਥੋਂ ਇਹਨਾਂ ਨੇ ਸਰੀਆ ਚੁੱਕਿਆ ਤੇ ਹਮਲਾ ਕਰ ਦਿੱਤਾ। ਕਦੇ ਕਹਿੰਦੇ ਆ ਜੀ ਕਿ ਇਹਨਾਂ ਨੇ ਉੱਥੋਂ ਸਲਾਖ ਤੋੜੀ ਆ। ਸੀਖ ਤੋੜਨੀ ਇੰਨੀ ਸੌਖਾ ਕੰਮ ਨਹੀਂ ਹੁੰਦਾ, ਕਿਉਂਕਿ ਸੀਖਾਂ ਰੈਗੂਲਰ ਚੈੱਕ ਹੁੰਦੀਆਂ ਨੇ, ਬੈਰਕ ਦੇ ਮੋਹਰੇ ਜਿਹੜੀਆਂ ਹੁੰਦੀਆਂ ਸੀਖਾਂ ਹੀ ਹੁੰਦੀਆਂ, ਦਰਵਾਜ਼ਾ ਤਾਂ ਲੱਗਾ ਨਹੀਂ ਹੁੰਦਾ। ਉਹ ਡਾਂਗ ਮਾਰ ਕੇ ਚੈੱਕ ਕਰਦੇ ਕਿ ਕੋਈ ਕਟਿੰਗ ਸ਼ਟਿੰਗ ਤੇ ਨਹੀਂ ਹੋਈ। ਤੇ ਜੇ ਇਸ ਤਰ੍ਹਾਂ ਦਾ ਮਾਮਲਾ ਸੀ, ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਉੱਥੇ ਸਿਕਿਉਰਿਟੀ ਦੇ ਵਿੱਚ ਚੂਕ ਹੋਈ ਆ। ਦੂਜੀ ਗੱਲ ਇਹ ਆ
ਜਿੱਦਾਂ ਇਹ ਕਹਿੰਦੇ ਪਏ ਆ ਕਿ ਜੀ ਇਹਦੀ ਸਾਜ਼ਿਸ਼ ਆ, ਤਾਂ ਫਿਰ ਦੇਖੋ ਇਹਦੇ ਵਿੱਚ ਵੀ ਗੌਰਮੈਂਟ ਦੀ ਫੇਲਿਅਰ ਆ ਕਿਤੇ ਨਾ ਕਿਤੇ, ਕਿਉਂਕਿ ਸਿੱਖਾਂ ਦੀ ਸਪਿਰਟ ਜਿਹੜੀ ਆ ਉਹ ਇਸ ਤਰ੍ਹਾਂ ਦੀ ਆ, ਬਦਲਾ ਲਓ, ਚਾਹੇ ਉਹ ਇੰਦਰਾ ਗਾਂਧੀ ਹੋਵੇ, ਚਾਹੇ ਵੈਦੇ, ਚਾਹੇ ਕੁਸਲਾ ਮੱਸਾ ਰੰਗਰ ਤੋਂ ਲੈ ਕੇ ਹਿਸਟਰੀ ਚੱਕ ਲਓ। ਤਾਂ ਫਿਰ ਇਹਨਾਂ ਨੂੰ ਇਹ ਚੀਜ਼ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਮੱਦੇਨਜ਼ਰ ਰੱਖਣੀ ਚਾਹੀਦੀ ਸੀਗੀ ਕਿ ਬਦਲਾ ਲੈਣ ਦੀ ਕਾਰਵਾਈ ਹੋ ਸਕਦੀ ਹੈ। ਔਰ ਇਸ ਤੋਂ ਪਹਿਲਾਂ ਇੱਕ ਘਟਨਾ ਵਾਪਰ ਚੁੱਕੀ ਆ, ਲੁਧਿਆਣੇ ਦੇ ਵਿੱਚ ਬੇਅਦਬੀ ਕਾਂਡ ਦੇ ਇੱਕ ਦੋਸ਼ੀ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸੀਗੀਆਂ। ਤਾਂ ਇਹ ਬਹੁਤ ਵੱਡੀ ਫੇਲੀਅਰ ਹੈ ਕਿ ਜਦੋਂ ਤੁਹਾਨੂੰ ਇਸ ਤਰ੍ਹਾਂ ਦੇ ਮਾਹੌਲ ਦਾ ਪਤਾ ਹੈ ਕਿ ਸਿੱਖ ਜਿਹੜੇ ਆ ਉਹ ਇਸ ਤਰ੍ਹਾਂ ਇੱਕ ਭਾਵਨਾ ਰੱਖਦੇ, ਬਦਲਾ ਲੈਣ 'ਚ ਯਕੀਨ ਰੱਖਦੇ, ਇਨਸਾਫ ਕੋਰਟ 'ਚੋਂ ਲੈਣ ਦਾ ਉਹਨਾਂ ਦਾ ਘੱਟ ਯਕੀਨ ਆ, ਤਾਂ ਫਿਰ ਤੁਹਾਨੂੰ ਇਹ ਚਾਹੀਦਾ ਸੀਗਾ ਕਿ ਇਹਨਾਂ ਬੰਦਿਆਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਕਰ ਦੇ। ਤਾਂ ਹੁਣ ਜੋ ਮਰਜ਼ੀ ਕਰੀ ਜਾ, ਪਰ ਬਹਿਰਹਾਲ ਇਹੀ ਕਹਿ ਸਕਦੇ ਆ ਕਿ ਜੋ ਮਰਜ਼ੀ ਕਰ ਰਹੇ ਹੋਣ ਹੱਤਿਆ ਦੇ, ਜੋ ਮਰਜ਼ੀ ਭਾਵਨਾ ਰਹੀ ਹੋਵੇ, ਪਰ ਫੇਲਿਅਰ ਕਿਤੇ ਨਾ ਕਿਤੇ ਜਾਂ ਤਾਂ ਇਹਨਾਂ ਦੀ ਜਿਹੜੀ ਹੈਗੀ ਆ ਖੁਫੀਆ ਵਿਭਾਗ ਵਾਲੀ ਉਹਨਾਂ ਦੀ ਰਹੀ ਆ, ਜਾਂ ਜੇਲ੍ਹ ਪ੍ਰਬੰਧਨ ਦੀ ਰਹੀ ਆ, ਜਾਂ ਇਹ ਅਗਾਊ ਕਿਆਸਾ ਲਾਉਣ ਤੋਂ ਕਿਤੇ ਨਾ ਕਿਤੇ ਅਸਫਲ ਰਹੇ ਆ। ਪਰ ਬਹਿਰਹਾਲ ਅਸੀਂ ਆਖ ਸਕਦੇ ਹਾਂ ਕਿ ਜਿਹੜਾ ਇਹ ਮੈਂ ਕਹੂੰਗਾ ਕਿ ਇਹ ਇੱਕ ਬਹੁਤ ਵੱਡਾ ਝੂਠ, ਮਹਾਨ ਝੂਠ ਫੈਲਾਇਆ ਜਾ ਰਿਹਾ। ਫਰਾਨ ਦੀ ਇਹਦੇ 'ਚ ਸ਼ਮੂਲੀਅਤ ਸੀਗੀ, ਧਮਕਾਂ ਦੀ ਸ਼ਮੂਲੀਅਤ ਸੀ, ਨਹੀਂ, ਇਹਨੂੰ ਦੇਖਣਾ ਪਊਗਾ ਕਿ ਇਹ ਕਿਤੇ ਨਾ ਕਿਤੇ ਸਪਿਰਿਟ ਦਾ ਮਾਮਲਾ ਹੈ। ਔਰ ਸਪਿਰਿਟ ਜਿਹੜੀ ਆ ਉਹ ਚੋਰ 'ਚ ਵੀ ਆ ਸਕਦੀ ਹੈ, ਡਾਕੂ 'ਚ ਵੀ ਆ ਸਕਦੀ ਹੈ, ਜੇਬ ਖਤਰੇ 'ਚ ਵੀ ਆ ਸਕਦੀ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਾਂਗਰਸ ਵੱਲੋਂ ਜੱਜਾਂ ਦੇ ਪੈਨਲ ਭੇਜਣ ਤੇ ਅਕਾਲੀ ਦਲ ਔਖਾ ਹੋਇਆ। ਦੇਖੋ ਇਹ ਹੋਇਆ ਕੀ ਆ ਬੀਤੇ ਦਿਨੀ ਕਿ ਇਹਨਾਂ ਨੇ ਨਾ SGPC ਦੀਆਂ ਚੋਣਾਂ ਵਾਸਤੇ ਇੱਕ ਪੈਨਲ ਦਾ ਗਠਨ ਕਰਕੇ ਆਪਣੇ ਪੱਧਰ ਤੇ ਭੇਜ ਦਿੱਤਾ। ਔਰ ਉਸ ਜੋ ਕਹਿ ਲਈਏ ਪੈਨਲ ਦੇ ਵਿੱਚ ਇਹਨਾਂ ਨੇ 2 ਨਾਂ ਜਿਹੜੇ ਭੇਜੇ ਆ, ਉਹਨਾਂ ਦੇ ਵਿੱਚ ਇੱਕ ਆ ਜਸਟਿਸ ਰਣਜੀਤ ਸਿੰਘ, ਉਹ ਤੁਹਾਨੂੰ ਪਤਾ ਹੀ ਆ ਕੌਣ ਆ। ਫਿਰ ਉਸ ਤੋਂ ਇਲਾਵਾ ਮਹਿਤਾਬ ਸਿੰਘ ਗਿੱਲ। ਤਾਂ ਇੱਥੋਂ ਹੀ ਰੌਲਾ ਪੈ ਰਿਹਾ, ਇੱਥੋਂ ਹੀ ਵਿਵਾਦ ਛਿੜ ਰਿਹਾ। ਜਿਹੜਾ ਹੈਗਾ ਅਕਾਲੀ ਦਲ, ਉਹ ਤੁਹਾਨੂੰ ਪਤਾ ਹੀ ਆ ਭਗਵੰਤ ਮਾਨ ਦੇ ਪਿੱਛੇ ਲੱਗਾ ਪਿਆ ਇਸ ਟਾਈਮ। ਉਹਨਾਂ ਨੇ ਇਸ ਗੱਲ ਦਾ ਵੀ ਨੋਟਿਸ ਲਿਆ। ਉਹ ਕਹਿੰਦੇ ਆ ਕਿ ਦੇਖੋ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਠੀਕ ਆ ਕਿ ਤੁਹਾਡਾ ਹੱਕ ਆ, ਪਰ SGPC ਜਿਹੜੀ ਆ ਉਹ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ, ਇਹ ਸਾਰੀ ਇਲੈਕਸ਼ਨ ਇਕੱਠੀ ਹੁੰਦੀ ਹੈ। ਤੁਸੀਂ ਆਪਣੇ ਪੱਧਰ ਤੇ ਇਕੱਲੇ ਕਿਵੇਂ ਇਹ ਪੈਨਲ ਭੇਜ ਸਕਦੇ ਹੋ? ਪਹਿਲਾ ਸਵਾਲ ਇਹ ਉਹਨਾਂ ਨੇ ਚੁੱਕਿਆ। ਦੂਜਾ ਸਵਾਲ ਇਹ ਚੁੱਕਿਆ, ਉਹ ਕਹਿੰਦੇ ਆ ਕਿ ਦੇਖੋ ਤੁਹਾਡਾ ਲੱਲਾ ਕਾਕਾ ਕੀ ਆ, ਤੁਸੀਂ ਨਾ 13 ਚੋਂ ਕਾਹਤੋਂ ਇਹ ਚੀਜ਼ ਕੀਤੀ ਆ। ਪਰ ਇੱਥੇ ਵਿਵਾਦ ਹੋ ਸਕਦਾ ਹੈ, ਜਿਹਦੇ ਸਵਾਲ ਜਵਾਬ ਹੋ ਸਕਦਾ। ਪਰ ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਫੂਲਕਾ ਸਾਹਿਬ ਨੇ ਇਹ ਇੱਕ ਮੰਗ ਚੁੱਕੀ ਸੀ। ਉਸ ਤੋਂ ਬਾਅਦ ਅਸੈਂਬਲੀ ਦੇ ਵਿੱਚ ਮਤਾ ਪਾਇਆ ਗਿਆ ਸੀਗਾ। ਮਤਾ ਮੁੜ ਕੇ ਇਹਨਾਂ ਨੇ ਕੇਂਦਰ ਨੂੰ ਰੈਫਰ ਕਰ ਦਿੱਤਾ। ਹੁਣ ਇਹਨਾਂ ਨੇ 3 ਜੱਜਾਂ ਦਾ, ਜਿਨ੍ਹਾਂ ਦੇ ਵਿੱਚ 2 ਮੈਂ ਤੁਹਾਨੂੰ ਦੱਸ ਦਿੱਤੇ ਆ ਕਿ ਇੱਕ ਤਾਂ ਮਹਿਤਾਬ ਸਿੰਘ ਗਿੱਲ, ਦੂਸਰੇ ਰਣਜੀਤ ਸਿੰਘ, ਇਹ ਪੈਨਲ ਭੇਜ ਦਿੱਤਾ। ਹੁਣ ਇਹਦੇ ਵਿੱਚ ਪੇਚ ਕੀ ਆ? ਅਕਾਲੀ ਦੇਖੋ ਆਮ ਤੌਰ ਤੇ ਜਿੱਦਾਂ ਕਰ ਜਾਂਦੇ ਆ, ਭਗਵੰਤ ਮਾਨ ਦੇ ਮਾਮਲੇ 'ਚ ਉਹਨਾਂ ਨੇ ਸ਼ਹੀਦ ਜੋੜ ਦਿੱਤਾ। ਹਾਲਾਂਕਿ ਉਹ ਲੀਡਰ ਸ਼ਬਦ ਸੀਗਾ ਜਿਹੜਾ ਭਗਵੰਤ ਮਾਨ ਨੇ ਵਰਤਿਆ ਸੀਗਾ, ਇਹਨਾਂ ਨੇ ਸ਼ਹੀਦ ਕਰ ਦਿੱਤਾ ਪ੍ਰੈਸ ਨੋਟ ਦੇ ਵਿੱਚ। ਪਰ ਇਸ ਮਾਮਲੇ ਦੇ ਵਿੱਚ ਇਹ ਸਹੀ ਆ ਕਿਉਂਕਿ ਇਹ ਮਾਮਲਾ ਜਿਹੜਾ ਉਹ ਆਲਰੇਡੀ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਜ਼ੇਰੇ ਸੁਣਵਾਈ ਆ। ਤੇ ਜਦੋਂ ਜ਼ੇਰੇ ਸੁਣਵਾਈ ਆ, ਉਸ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ। ਇਹਨਾਂ ਨੇ ਆਪਣੇ ਪੱਧਰ ਤੇ ਪੈਨਲ ਭੇਜਿਆ, ਇਹਦੇ ਵਿੱਚ ਕੋਈ ਨਾ ਕੋਈ ਵਿਝਾਰ ਹੋ ਸਕਦੀ ਆ। ਵਿਝਾਰ ਤੇ ਇਹ ਵੀ ਆ ਕਿ ਜਿਹੜਾ ਅਕਾਲੀ ਦਲ ਹੈ ਉਹ ਹਰਿਆਣੇ ਦੇ ਵਿੱਚ ਭਾਜਪਾ ਤੇ ਦਬਾਅ ਪਾਉਂਦੇ ਆ। ਭਾਜਪਾ ਤੇ ਜਦੋਂ ਦਬਾਅ ਪਾਉਂਦੇ ਆ, ਠੀਕ ਉਸ ਵੇਲੇ ਇੱਕ SGPC ਦਾ ਦਬਾਅ ਪੈਣ ਡਿਆ। ਦਬਾਅ ਕਿੱਥੋਂ ਸ਼ੁਰੂ ਹੋਇਆ ਕਿ ਫੂਲਕਾ ਸਾਹਿਬ ਜਿਹੜੇ ਆ ਉਹ ਅਸੈਂਬਲੀ ਦੇ ਵਿੱਚ ਇਸ ਤਰ੍ਹਾਂ ਦਾ ਮਤਾ ਲਿਆਉਂਦੇ, ਉਹ ਮਤਾ ਪਾਸ ਹੁੰਦਾ ਤੇ ਹੁਣ ਕਈ ਮਹੀਨਿਆਂ ਬਾਅਦ ਇਹ ਮਤੇ ਤੇ ਕਾਰਵਾਈ ਕਰਕੇ ਕੈਪਟਨ ਸਾਹਿਬ ਜਿਹੜੇ ਉਹ ਭੇਜ ਦਿੰਦੇ ਆਪਣਾ ਪੈਨਲ। ਤਾਂ ਕਿਤੇ ਨਾ ਕਿਤੇ ਜਾਪਦਾ ਇਹੋ ਆ ਕਿ ਅੰਦਰ ਖਾਤੇ ਦਬਾਅ ਦੀ ਰਾਜਨੀਤੀ ਹੈ ਜਿਹੜੀ ਉਹ ਕੰਮ ਕਰਦੀ ਪਈ ਆ। ਇਸ ਦਬਾਅ ਦੀ ਰਾਜਨੀਤੀ ਦੇ ਵਿੱਚ ਮੋਹਰੇ ਕਿਹੜੇ ਆ, ਇਹ ਕਦੇ ਫੇਰ ਸਾਫ਼ ਕਰੂਗਾ, ਕਦੇ ਫੇਰ ਸਾਫ਼ ਕਰੂਗਾ। ਪਰ ਬਹਿਰਹਾਲ ਜੋ ਚੀਜ਼ ਇਹ ਅਕਾਲੀ ਕਹਿੰਦੇ ਪਏ ਆ ਉਹ ਕੁਛ ਹੱਦ ਤੱਕ ਠੀਕ ਆ। ਇਹ ਵੀ ਗਲਤ ਹੈ ਕਿ ਤੁਸੀਂ ਜਦੋਂ ਹਾਊਸ ਦਾ ਟਰਮ ਖਤਮ ਹੋ ਗਿਆ ਉਸ ਤੋਂ ਬਾਅਦ ਇਲੈਕਸ਼ਨ ਆ ਕਰਵਾਓ। ਹਾਲਾਂਕਿ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਪ੍ਰਬੰਧ ਕਰਨਾ ਜ਼ਰੂਰੀ ਹੈ। ਜਿੱਦਾਂ ਪੰਚਾਇਤਾਂ ਦਾ ਇੱਕ ਟਰਮ ਪੂਰਾ ਹੋ ਜਾਂਦਾ 5 ਸਾਲ ਬਾਅਦ, ਉਹਦੇ ਵਿੱਚ ਜ਼ਰੂਰੀ ਹੈ ਕਿ ਤੁਸੀਂ ਇਲੈਕਸ਼ਨ ਕਰਵਾ ਹੀ ਕਰਾਉਣਾ। ਤਾਂ ਫਿਰ ਇੱਥੇ ਵੀ ਇਹ ਦਰਜ ਹੋਣਾ ਚਾਹੀਦਾ ਕਿ ਜਦੋਂ ਟਰਮ ਪੂਰਾ ਹੋ ਗਿਆ ਤੁਸੀਂ ਨਾਲ ਦੀ ਨਾਲ ਇਲੈਕਸ਼ਨ ਕਰਵਾਓ।
ਜੀ 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 ਜੀ। ਤੇ ਮਿੰਟੂ ਜੀ ਹੁਣ ਸਰਕਾਰ ਤਾਂ ਮੁੜ ਕੇ ਦੁਬਾਰਾ ਆ ਗਈ ਆ ਤੇ ਰਫੇਲ ਡੀਲ ਦੇ ਮਾਮਲੇ ਦੇ ਵਿੱਚ ਕੁਛ ਸੁਗ-ਬੁਗ ਗਾਂਹ ਕੁਛ ਵਧਿਆ ਜਾਂ ਉਹ ਹੁਣ ਪੈ ਜੂ ਠੰਡੇ ਬਸਤੇ 'ਚ? ਨਹੀਂ ਦੇਖੋ, ਮੇਰੇ ਖਿਆਲ ਦੇ ਨਾਲ ਨਾ ਜਿਸ ਤਰੀਕੇ ਦੇ ਨਾਲ ਦਾ ਰਾਹੁਲ ਗਾਂਧੀ ਦਾ ਰਿਐਕਸ਼ਨ ਆ, ਜਿਸ ਤਰ੍ਹਾਂ ਦੀ ਉਹਦੀ ਰਾਜਨੀਤੀ ਆ, ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਮਾਮਲਾ ਜਿਹੜਾ ਅੱਗੇ ਵਧੂਗਾ, ਕਿਉਂਕਿ ਰਾਫੇਲ ਦਾ ਮਾਮਲਾ ਇਹਨਾਂ ਨੇ ਚੁੱਕਿਆ ਉਸ ਤੋਂ ਬਾਅਦ ਜਿਸ ਤਰੀਕੇ ਦੀ ਇਹਨਾਂ ਨੂੰ ਮਾਤ ਮਿਲੀ ਆ, ਹੁਣ ਇਹ ਕੋਸ਼ਿਸ਼ ਨਹੀਂ ਕਰਨਗੇ। ਲੋਕਾਂ ਨੇ ਉਹ ਮੁੱਦਾ ਨਕਾਰ ਦਿੱਤਾ ਔਰ ਮੁੱਦਾ ਮੈਂ ਸਮਝਦਾ ਕਿ ਇਹਨਾਂ ਨੇ ਹੱਦੋਂ ਜ਼ਿਆਦਾ ਚੁੱਕਿਆ। ਠੀਕ ਹੈ, ਉਹ ਮੁੱਦਾ ਇੱਕ ਇਹਨਾਂ ਦਾ ਏਜੰਡੇ ਦਾ ਹਿੱਸਾ ਬਣ ਸਕਦਾ ਸੀਗਾ, ਪਰ ਮੁੱਦੇ ਹੋਰ ਬਹੁਤ ਸਾਰੇ ਸਨ, ਜਿੱਦਾਂ ਇਹਨਾਂ ਦੀ ਫੇਲੀਅਰ ਹੋਈ ਨੋਟਬੰਦੀ ਤੇ, ਫਿਰ GST ਲਾਗੂ ਕੀਤਾ, ਉੱਤੇ ਵੀ ਵਪਾਰੀ ਵਰਗ ਨਾਰਾਜ਼ ਸੀਗਾ। ਕਿਸਾਨ ਦੀ ਬੀਮਾ ਯੋਜਨਾ ਇਹਨਾਂ ਨੇ ਲਿਆਂਦੀ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਿਸਾਨਾਂ ਦਾ ਨੁਕਸਾਨ ਸੀਗਾ। ਤੇ ਸਾਰੀਆਂ ਚੀਜ਼ਾਂ ਦਾ ਫਾਇਦਾ ਇਹਨਾਂ ਨੇ ਚੁੱਕਿਆ ਨਹੀਂ ਆ। ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਮੇਰੇ ਖਿਆਲ ਦੇ ਨਾਲ ਜਿਵੇਂ ਦੇ ਨਾਲ ਵਕਤੋਂ ਖੁੰਝੀ ਡੁੰਮੜੀ ਤੇ ਗਾਵੇ ਤਾਲ, ਇਹਨਾਂ ਦਾ ਵਕਤ ਜਿਹੜਾ ਉਹ ਖੁੰਝ ਗਿਆ। 5 ਸਾਲ ਨਰਿੰਦਰ ਮੋਦੀ ਰਾਜ ਕਰੂਗਾ ਔਰ ਰਾਜ ਸਭਾ ਦੇ ਵਿੱਚ ਇਹਨਾਂ ਨੇ ਬਹੁਮਤ ਲਿਆਉਣ ਦਾ ਯਤਨ ਕਰਨਾ। ਹਾਂ, ਇਹ ਰੁੱਖ ਆਪਣੇ ਭਾਰ ਨਾਲ ਡਿੱਗੂਗਾ, ਇਹਦੀ ਜੜ ਵੱਢਣ ਵਾਲਾ ਕੁਹਾੜਾ ਮੇਰੇ ਖਿਆਲ ਦੇ ਨਾਲ ਦਮ ਨਹੀਂ ਰੱਖਣਾ ਨਜ਼ਰ। ਜੀ ਜੀ ਬਿਲਕੁਲ ਬਿਲਕੁਲ। ਅਮਰੀਕਾ ਦੇ ਸੈਕਟਰੀ ਆਫ ਸਟੇਟ ਪਹੁੰਚੇ ਨੇ ਮਾਈਕ ਪੋਂਪੇਓ ਉੱਥੇ, ਤੇ ਉੱਥੇ ਉਹਨਾਂ ਨੇ ਸਾਰੇ ਧਰਮਾਂ ਦੀ ਆਜ਼ਾਦੀ ਵਾਸਤੇ ਉਹਨਾਂ ਨੂੰ ਡਿਫੈਂਡ ਕਰਨ ਲਈ ਆਖਿਆ ਆ ਕਿ ਜਿਹੜੇ ਜੈ ਸ਼੍ਰੀ ਰਾਮ ਦੇ ਨਾਰੇ ਲਵਾ ਕੇ ਲੋਕਾਂ ਨੂੰ ਮਾਰ ਰਹੇ ਆ ਤੇ ਧੱਕੇ ਦੇ ਰਹੇ ਆ, ਉਹਨਾਂ ਨੂੰ ਕੁਛ ਆਊ ਸਮਝ? ਨਹੀਂ ਦੇਖੋ, ਗੱਲ ਇਹ ਆ ਰਾਜਕਰਮਵੀਰ ਸਿੰਘ ਜੀ, ਤੁਹਾਨੂੰ ਪਤਾ ਹੀ ਆ ਕਿ ਈਰਾਨ ਦੇ ਨਾਲ ਅਮਰੀਕਾ ਦਾ ਹੁਣ ਪੇਚ ਫਸ ਗਿਆ ਜੀ। ਈਰਾਨ ਇਹਨਾਂ ਨੂੰ ਬੰਦਰਗਾਹ ਦਾ ਹੀ ਬੈਠਾ ਔਰ ਈਰਾਨ ਦੇ ਨਾਲ ਤੁਹਾਨੂੰ ਪਤਾ ਜਰਮਨ ਤੋਂ ਲੈ ਕੇ ਯੂਰਪੀਅਨ ਯੂਨੀਅਨ ਕਿਤੇ ਨਾ ਕਿਤੇ ਹੈ ਅੰਦਰ ਖਾਤੇ ਜੀ। ਸੋ ਇੰਡੀਆ ਜੇ ਮੰਨ ਲਓ ਰਾਜ਼ੀ ਹੁੰਦਾ ਤਾਂ ਗੇਮ ਪਲਟ ਸਕਦੀ ਆ। ਸੋ ਪੋਂਪੀਓ ਉੱਥੋਂ ਜੋ ਮਰਜ਼ੀ ਕਹੀ ਜਾਵੇ, ਜੋ ਮਰਜ਼ੀ ਅਧਿਕਾਰਤ ਤੌਰ ਤੇ ਬਿਆਨਾਤ ਹੋਣ, ਪਰ ਮੇਰੇ ਖਿਆਲ ਦੇ ਨਾਲ ਅਸਲ ਦੇ ਵਿੱਚ ਜਿਹੜੀ ਇਹ ਗੇਮ ਆ ਉਹ ਈਰਾਨ ਤੇ ਕੇਂਦਰਿਤ ਹੁੰਦੀ ਆ, ਕਿਉਂਕਿ ਈਰਾਨ ਦੇ ਨਾਲ ਕੁਝ ਦੇਸ਼ ਆ ਜਿਹੜੇ ਭਾਵੇਂ ਆਫੀਸ਼ੀਅਲੀ ਨਹੀਂ ਖੜ ਰਹੇ, ਸੜਕ ਮਾਰ ਕੇ ਨਹੀਂ ਖੜ ਰਹੇ, ਪਰ ਅੰਦਰ ਖਾਤੇ ਖੜ ਰਹੇ ਆ, ਜਰਮਨ ਤੋਂ ਲੈ ਕੇ ਯੂਰਪੀਅਨ ਯੂਨੀਅਨ ਤੱਕ। ਫਿਰ ਚਾਈਨਾ ਵੀ ਆ ਜਾਂਦਾ, ਰਸ਼ੀਆ ਵੀ ਆ ਜਾਂਦਾ। ਤਾਂ ਇਸ ਕਰਕੇ ਅਮਰੀਕਾ ਜਿਹੜਾ ਉਹ ਗੱਲਬਾਤ ਕਰ ਰਿਹਾ। ਹਾਂ, ਗੱਲਬਾਤ ਦਾ ਮਜ਼ਮੂਨ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਜਨਤਾ ਦੇ ਹਿਤਕਾਰੀ ਬਦਲਿਆ ਜਾ ਰਿਹਾ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇਹ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।